जी सर, अज दे ते अज तो कोई 30 साल पहले दे ज़रा हालात दसो कि किन्नी क तब्दीली आ चुकी इस जगह दी, खासकर ए जेह्ड़ा अपना सामने नज़र आ रहा है चौक, मस्जिद वाला चौक। ਤੁਹਾਡੇ ਸਾਹਮਣੇ ਜਿਹੜਾ ਤਲਾਅ ਨਜ਼ਰ ਆ ਰਿਹਾ ਹੈ, ਇਹ ਪਹਿਲੇ ਕੱਚਾ ਤਲਾਅ ਹੁੰਦਾ ਸੀ। ਇਹਨੂੰ ਡਿੱਗੀ ਵੀ ਕਹਿੰਦੇ ਸੀ, ਟੋਭਾ ਵੀ ਕਹਿੰਦੇ ਸੀ। ਹੁਣ ਇਹ ਪੱਕਾ ਹੋ ਗਿਆ ਅੱਜ ਦੇ ਦੌਰ ਦੇ ਵਿੱਚ। ਸਾਬਕਾ ਦੌਰ 'ਚ ਇਹ ਕੱਚਾ ਹੁੰਦਾ ਸੀ। ਇਹਦੇ ਦੋਨਾਂ ਸਾਈਡਾਂ ਦੇ ਉੱਤੇ ਦੋ ਖੂਹ ਹੁੰਦੇ ਸੀਗੇ। ਉੱਥੋਂ ਬੀਬੀਆਂ ਭੈਣਾਂ ਆਉਂਦੀਆਂ ਸੀ, ਆ ਕੇ ਪਾਣੀ ਭਰਦੀਆਂ ਸੀ। ਇਹ ਤੁਹਾਡੇ ਸਾਹਮਣੇ ਸੋਹਣੀ ਜਿਹੀ ਇੱਕ ਮਸਜਿਦ ਨਜ਼ਰ ਆ ਰਹੀ ਹੈ। ਇਹ ਮਸਜਿਦ ਜਿਹੜੀ ਆ ਅੱਗੇ ਕੱਚੀ ਹੁੰਦੀ ਸੀ, ਹੁਣ ਇਹ ਬਹੁਤ ਪੱਕੀ ਅਤੇ ਸੋਹਣੀ ਖੂਬਸੂਰਤ ਦੁਨੀਆ ਇਸ ਨੂੰ ਵੇਖਣ ਆਉਂਦੀ ਆ। ਇਹ ਤੁਹਾਡੇ ਸਾਹਮਣੇ ਮਸਜਿਦ ਤਾਮੀਰ ਹੋਈ ਆ ਅਤੇ ਬਹੁਤ ਸਾਰੇ ਲੋਕ ਦੇਖਣ ਆਉਂਦੇ। ਤੇ ਜਨਾਬ ਹੁਣ ਦੇ ਹਮਾਮਾਂ ਦੇ ਮੁਤਲਕ ਤੇ ਉਦੋਂ ਦੇ ਨਾਈਆਂ ਦੇ ਮੁਤਲਕ ਸਾਨੂੰ ਕੁਛ ਦੱਸੋ। ਸਾਬਕਾ ਦੌਰ ਦੇ ਵਿੱਚ ਵਡੇਰੇ ਦੱਸਦੇ ਆ ਵੀ ਨਾਈ ਹੁੰਦੇ ਸੀਗੇ। ਉਹਨਾਂ ਨੇ ਜਾ ਕੇ ਮਗਰ ਖੇਤਾਂ ਦੇ ਵਿੱਚ ਬੰਦੇ ਨੂੰ ਲੱਭ ਕੇ, ਜਿੱਥੇ ਉਹਨਾਂ ਦੀ ਹਜਾਮਤ ਸੇਪੀਦਾਰ ਨੂੰ, ਮਤਲਬ ਸੇਪੀਦਾਰ ਨੂੰ ਲੱਭ ਕੇ ਉਹਨਾਂ ਨੇ ਹਜਾਮਤ ਕਰਨੀ। ਜੇ ਕੋਈ ਬੰਦਾ ਰਹਿ ਜਾਣਾ ਤਾਂ ਉਹਦੀ ਦੁਬਾਰਾ ਜਾ ਕੇ ਹਜਾਮਤ ਕਰਕੇ ਆਉਣੀ। ਤੇ ਹੁਣ ਅੱਜ ਕੱਲ੍ਹ ਦੇ ਨਾਈ ਜਿਹੜੇ ਆ ਉਹ ਦੁਕਾਨਾਂ ਬਣਾ ਕੇ, ਹਮਾਮ ਬਣਾ ਕੇ ਬਹਿ ਗਏ ਆ। ਅਤੇ ਜਿਹੜਾ ਸੇਪੀਦਾਰ ਆਉਂਦਾ ਉਹਨਾਂ ਦੇ ਕੋਲ, ਅਤੇ ਉਹ ਜੇ 2-4 ਬੰਦੇ ਅੱਗੇ ਬੈਠੇ ਆ ਤਾਂ ਉਹਨੂੰ ਸੇਪੀਦਾਰ ਨੂੰ ਬਿਠਾਈ ਰੱਖਦੇ ਆ। ਯਾਨੀ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਸੇਪੀਦਾਰ ਨੂੰ ਬਿਠਾਈ ਰੱਖਦੇ ਆ ਅਤੇ ਆਪਣੇ ਨਕਦ ਆਉਣ ਵਾਲੇ ਗਾਹਕਾਂ ਨੂੰ ਜਿਹੜਾ ਉਹ ਹਜਾਮਤ ਕੀਤੀ ਆਉਂਦੇ ਆ। ਇਵੇਂ ਹੀ ਕਹਿੰਦੇ ਤੁਸੀਂ ਕਹਿਣਾ ਚਾਹ ਰਹੇ ਆ? ਜੀ ਜੀ, ਠੀਕ ਇਸ ਹੋ ਤਰ੍ਹਾਂ ਹੀ ਗਿਆ। ਕਰਦੇ ਆ। ਯਾਨੀ ਤੇ ਹੁਣ ਕਰਾਂਗੇ ਜਨਾਬ ਅੱਜ ਦੇ ਦਰਜ਼ੀਆਂ ਦੇ ਮਤਲਬ ਗੱਲ, ਅਤੇ ਦਰਜ਼ੀਆਂ ਦੀਆਂ ਕਿਆ ਬਾਤਾਂ ਨੇ, ਅਤੇ ਦਰਜ਼ੀਆਂ ਦੇ ਸਟਾਈਲ, ਨਵੀਆਂ ਮਸ਼ੀਨਰੀਆਂ ਅਤੇ ਨਵੇਂ ਸਟਾਈਲ। ਹੁਣ ਦੇ ਦਰਜ਼ੀ ਜਿਹੜੇ ਬੜੀਆਂ ਨਵੇਂ ਸਟਾਈਲ ਦੀਆਂ ਕਢਾਈਆਂ, ਨਵੇਂ ਸਟਾਈਲ ਦੀ ਕਟਿੰਗ ਅਤੇ ਨਵੀਆਂ ਸਿਲਾਈਆਂ। ਪਹਿਲੇ ਦਰਜ਼ੀ ਵੀ ਵਿਚਾਰੇ ਸਾਦਾ, ਸਿਲਾਈ ਮਸ਼ੀਨਾਂ ਵੀ ਜਿਹੜੀਆਂ ਉਹ ਸਾਦਾ ਹੀ ਸੀਗੀਆਂ। ਹੁਣ ਤਾਂ ਨਵੀਆਂ ਮਸ਼ੀਨਾਂ ਆ ਗਈਆਂ ਅਤੇ ਬਹੁਤ ਸਟਾਈਲਿਸ਼ ਕਿਸਮ ਦੀ ਸਿਲਾਈ ਹੁੰਦੀ ਹੈ। ਅਤੇ ਨਵੇਂ ਦੌਰ ਦੀਆਂ ਕਿਆ ਬਾਤਾਂ ਜਨਾਬ, ਜ਼ਮਾਨਾ ਬਹੁਤ ਤਰੱਕੀ ਕਰ ਗਿਆ।